ਲਾਹੌਰ ਸ਼ਹਿਰਾਂ ਦਾ ਸ਼ਹਿਰ ਤੇ ਵਿਰਸੇ ਦੀ ਮੰਡੀ, ਜਿੱਥੇ ਹਰ ਦੀਵਾਰ ਹਰ ਇੱਕ ਗਲੀ ਆਪਣੀ ਇੱਕ ਕਹਾਣੀ ਰੱਖਦੀ ਹੈ। ਪੁਰਾਣੇ ਲਾਹੌਰ ਦੇ 13 ਦਰਵਾਜ਼ਿਆਂ ਵਿੱਚੋਂ ਅੱਜ ਵੀ ਕੁਝ ਜ਼ਿੰਦਾ ਨੇ। ਉਹ ਲਾਹੌਰ ਦੀ ਸ਼ਾਨ, ਤਹਿਜ਼ੀਬ ਤੇ ਤਾਰੀਖ ਦਾ ਜ਼ਿੰਦਾ ਨਿਸ਼ਾਨ ਨੇ। ਪਿਛਲੀ ਵੀਡੀਓ 'ਚ ਲਾਹੌਰ ਦੇ 6 ਦਰਵਾਜ਼ੇ ਤੁਹਾਨੂੰ ਵਿਖਾ ਚੁੱਕੇ ਹਾਂ। ਲਾਹੌਰ ਦੇ ਬਾਕੀ 7 ਦਰਵਾਜ਼ਿਆਂ ਦੀ ਸੈਰ ਤੁਹਾਨੂੰ ਇਸ ਵੀਡੀਓ 'ਚ ਕਰਾਵਾਂਗੇ, ਜਿੱਥੇ ਲਾਹੌਰ ਦੀ ਰੂਹ, ਉਸ ਦੀ ਤਹਿਜ਼ੀਬ ਤੇ ਪੁਰਾਣੀ ਸ਼ਾਨ ਅੱਜ ਵੀ ਵਸਦੀ ਹੈ। ਟਕਸਾਲੀ ਗੇਟ ਲਾਹੌਰ ਦੇ ਪੁਰਾਣੇ 13 ਦਰਵਾਜ਼ਿਆਂ ਵਿੱਚੋਂ ਇੱਕ ਟਕਸਾਲੀ ਗੇਟ ਸ਼ਹਿਰ ਦਾ ਸਭ ਤੋਂ ਮਸ਼ਹੂਰ ਤੇ ਜ਼ਿੰਦਾ ਦਰਵਾਜ਼ਾ ਮੰਨਿਆ ਜਾਂਦਾ ਹੈ। ਟਕਸਾਲੀ ਦਰਵਾਜ਼ੇ ਦਾ ਨਾਂ ਟਕਸਾਲ ਦੀ ਵਜ੍ਹਾ ਤੋਂ ਪਿਆ, ਕਿਉਂਕਿ ਮੁਗਲ ਦੌਰ ਦੇ ਵਿੱਚ ਇੱਥੇ ਸਿੱਕੇ ਤਰਾਸ਼ੇ ਜਾਂਦੇ ਸਨ। ਇਸ ਕਰਕੇ ਇਸ ਜਗ੍ਹਾ ਨੂੰ ਟਕਸਾਲੀ ਕਿਹਾ ਜਾਂਦਾ ਸੀ, ਯਾਨੀ ਕਿ ਜਿੱਥੇ ਸਿੱਕਿਆਂ ਦੀ ਛਪਾਈ ਹੁੰਦੀ ਸੀ। ਟਕਸਾਲੀ ਗੇਟ ਸਿੱਖ ਤੇ ਮੁਗਲ ਦੌਰ ਦੋਵਾਂ ਦੇ ਵਿੱਚ ਅਹਿਮ ਮਕਾਮ ਰੱਖਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਵੀ ਇਹ ਇਲਾਕਾ ਫੌਜੀ ਤੇ ਤਜਾਰਤੀ ਤੌਰ ਤੇ ਬਹੁਤ ਜ਼ਿਆਦਾ ਚੱਲਦਾ ਸੀ। ਟਕਸਾਲੀ ਗੇਟ ਦੇ ਅੰਦਰ ਮਸ਼ਹੂਰ ਪਾਕਿਸਤਾਨ ਟਾਕੀਜ਼ ਸਿਨੇਮਾ ਵੀ ਸੀ, ਜਿੱਥੇ ਪਹਿਲਾਂ ਲੋਕ ਪੁਰਾਣੀ ਫਿਲਮਾਂ ਵੇਖਣ ਆਉਂਦੇ ਸਨ ਤੇ ਅੱਜ ਇਹ ਲਾਹੌਰ ਦੀ ਪੁਰਾਣੀ ਯਾਦਾਂ ਦਾ ਹਿੱਸਾ ਬਣ ਚੁੱਕਿਆ ਹੈ। ਟਕਸਾਲੀ ਗੇਟ ਪੂਰੀ ਦੁਨੀਆ ਦੇ ਉੱਤੇ ਜੁੱਤੀਆਂ ਲਈ ਬਹੁਤ ਮਸ਼ਹੂਰ ਹੈ। ਇੱਥੋਂ ਦੀ ਹੱਥ ਤੇ ਬਣੀ ਹੋਈ ਅਸਲੀ ਚਮੜੇ ਦੀ ਜੁੱਤੀ, ਜਿਸ ਦੀ ਖੁਸ਼ਬੂ ਅੱਜ ਵੀ ਪੁਰਾਣੇ ਲਾਹੌਰ ਦੀ ਪਹਿਚਾਣ ਹੈ। ਇਸ ਗੇਟ ਦੇ ਆਸ-ਪਾਸ ਦੇ ਬਾਜ਼ਾਰ ਆਪਣੇ ਖਾਣਿਆਂ ਲਈ ਬਹੁਤ ਹੀ ਜ਼ਿਆਦਾ ਮਸ਼ਹੂਰ ਨੇ। ਖੱਜੇ ਦੇ ਪਾਏ, ਹਲਵਾ ਪੂੜੀ ਤੇ ਕੀਮੇ ਵਾਲੀ ਟਿੱਕੀਆਂ ਲਾਹੌਰ ਦੀ ਸ਼ਨਾਖਤ ਬਣ ਚੁੱਕੀਆਂ ਨੇ। ਅੱਜ ਟਕਸਾਲੀ ਗੇਟ ਅਸਲ ਹਾਲਤ ਦੇ ਵਿੱਚ ਮੌਜੂਦ ਨਹੀਂ ਹੈ, ਪਰ ਇਸ ਦੇ ਆਸ-ਪਾਸ ਦੀ ਜ਼ਿੰਦਗੀ, ਰੰਗ ਤੇ ਲਾਹੌਰ ਦੀ ਪੁਰਾਣੀ ਤਹਿਜ਼ੀਬ ਅੱਜ ਵੀ ਇਸ ਇਲਾਕੇ ਨੂੰ ਜ਼ਿੰਦਾ ਰੱਖੀ ਹੋਈ ਹੈ। ਐਸੀ ਟਕਸਾਲੀ ਗੇਟ ਤੇ ਉਹਦੀ ਤਾਰੀਖ। ਮੋਚੀ ਗੇਟ ਲਾਹੌਰ ਦੇ ਪੁਰਾਣੇ ਸ਼ਹਿਰ ਵਿੱਚ 13 ਦਰਵਾਜ਼ੇ ਸਨ ਤੇ ਹਰ ਦਰਵਾਜ਼ਾ ਆਪਣੀ ਅਲੱਗ ਪਹਿਚਾਣ ਰੱਖਦਾ ਹੈ। ਪਰ ਮੋਚੀ ਗੇਟ ਦੀ ਆਪਣੀ ਖਾਸ ਅਹਿਮੀਅਤ ਹੈ। ਇਹ ਸਿਰਫ ਦਰਵਾਜ਼ਾ ਨਹੀਂ, ਲਾਹੌਰ ਦੀ ਸਿਆਸਤ ਤੇ ਤਹਿਜ਼ੀਬ ਦਾ ਮਰਕਜ਼ ਹੈ। ਕਹਿੰਦੇ ਨੇ ਪਹਿਲੇ ਇਸ ਦਾ ਨਾਮ ਮੋਤੀ ਗੇਟ ਸੀ, ਪਰ ਲੋਕਾਂ ਦੀ ਜ਼ੁਬਾਨ ਤੇ ਮੋਤੀ ਤੋਂ ਆਹਿਸਤਾ ਮੋਚੀ ਬਣ ਗਿਆ। ਮੋਚੀ ਗੇਟ ਤੋਂ ਅੰਦਰ ਆਉਂਦੇ ਹੀ ਇੱਕ ਰੰਗ ਬਿਰੰਗਾ ਮੰਜ਼ਰ ਖੁੱਲ੍ਹ ਜਾਂਦਾ ਹੈ, ਜਿੱਥੇ ਆਵਾਜ਼ਾਂ, ਰਸ਼, ਲੋਕਾਂ ਦੀ ਮੁਸਕਰਾਹਟ ਲਾਹੌਰ ਦੀ ਰੂਹ ਨੂੰ ਜ਼ਿੰਦਾ ਰੱਖਦੀਆਂ ਨੇ। ਇੱਥੇ ਪਾਕਿਸਤਾਨ ਦੀ ਤਾਰੀਖ ਦੇ ਬਹੁਤ ਵੱਡੇ ਲੀਡਰਾਂ ਨੇ ਤਕਰੀਰਾਂ ਕੀਤੀਆਂ ਨੇ, ਜਿਨ੍ਹਾਂ ਵਿੱਚੋਂ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਤੇ ਡਾਕਟਰ ਅਲਾਮਾ ਇਕਬਾਲ ਵੀ ਸ਼ਾਮਲ ਸਨ। ਇਹ ਜਗ੍ਹਾ ਲਾਹੌਰ ਦੀ ਸਿਆਸੀ ਆਵਾਜ਼ ਦਾ ਪਹਿਲਾ ਮੰਜ਼ਰ ਸੀ। ਅੱਜ ਵੀ ਮੋਚੀ ਗੇਟ ਲਾਹੌਰ ਦੀ ਪੁਰਾਣੀ ਤਹਿਜ਼ੀਬ ਦਾ ਜ਼ਿੰਦਾ ਸਬੂਤ ਹੈ। ਮੋਚੀ ਗੇਟ ਸਿਰਫ ਲਾਹੌਰ ਦੀ ਪੁਰਾਣੀ ਦੀਵਾਰਾਂ ਦਾ ਹਿੱਸਾ ਨਹੀਂ, ਇਹ ਲਾਹੌਰ ਦਾ ਜਿਉਂਦਾ ਦਿਲ ਹੈ, ਜਿੱਥੇ ਪੁਰਾਣੀ ਤਹਿਜ਼ੀਬ, ਸਿਆਸਤ ਤੇ ਜ਼ਿੰਦਗੀ ਅੱਜ ਵੀ ਇਕੱਠੇ ਜਿਉਂਦੇ ਨੇ। ਇੱਥੇ ਬਾਜ਼ਾਰ ਦੇ ਵਿੱਚ ਬਣੀ ਹੋਈ ਇੱਕ ਬਹੁਤ ਹੀ ਖੂਬਸੂਰਤ ਮਸਜਿਦ ਵੀ ਹੈ, ਜਿਹਨੂੰ ਵੇਖ ਕੇ ਰੂਹ ਖੁਸ਼ ਹੋ ਜਾਂਦੀ ਹੈ। ਮਸਜਿਦ ਦੇ ਇਰਦ ਗਿਰਦ ਚਾਰੋਂ ਤਰਫ ਬਾਜ਼ਾਰ ਨੇ, ਤੰਗ ਗਲੀਆਂ ਨੇ। ਇੱਕ ਪਾਸੇ ਫਾਇਰਵਰਕਸ ਦੀ ਦੁਕਾਨਾਂ ਨੇ, ਦੂਜੇ ਪਾਸੇ ਸ਼ਾਦੀ ਵਾਲਾ ਸਮਾਨ, ਬੈਨਰਸ ਤੇ ਸਜਾਵਟ ਦੀਆਂ ਚੀਜ਼ਾਂ। ਇਹ ਬਾਜ਼ਾਰ ਪੁਰਾਣੇ ਲਾਹੌਰ ਦੀ ਜ਼ਿੰਦਾ ਪਹਿਚਾਣ ਹੈ। ਇਹ ਦਰਵਾਜ਼ਾ ਮੁਗਲ ਦੌਰ ਵਿੱਚ ਬਣਾਇਆ ਗਿਆ ਸੀ ਤੇ ਪੁਰਾਣੇ ਲਾਹੌਰ ਦਾ ਅਹਿਮ ਹਿੱਸਾ ਰਿਹਾ ਹੈ। ਅੱਜ ਅਸਲੀ ਦਰਵਾਜ਼ਾ ਤੇ ਮੌਜੂਦ ਨਹੀਂ ਹੈ, ਸਿਰਫ ਇਸ ਦਾ ਇਲਾਕਾ ਤੇ ਬਾਜ਼ਾਰ ਅੱਜ ਵੀ ਉਹਨਾਂ ਪੁਰਾਣੀ ਯਾਦਾਂ ਨੂੰ ਜ਼ਿੰਦਾ ਰੱਖੇ ਹੋਏ ਨੇ। ਜ਼ਕੀ ਗੇਟ ਲਾਹੌਰ ਦਾ ਇੱਕ ਪੁਰਾਣਾ ਦਰਵਾਜ਼ਾ ਹੈ, ਜਿਹਦਾ ਨਾਂ ਹਜ਼ਰਤ ਜ਼ਕੀ ਸ਼ਾਹ ਇਲਿਆਸ ਰਹਿਮਤੁल्लाह ਅਲੈਹ ਦੇ ਨਾਲ ਜੁੜਿਆ ਹੋਇਆ ਹੈ। ਉਹ ਇੱਕ ਬਜ਼ੁਰਗ ਵਲੀਉੱਲਾ ਸਨ, ਜਿਨ੍ਹਾਂ ਨੇ ਲਾਹੌਰ ਦੀ ਹਿਫਾਜ਼ਤ ਲਈ ਜੰਗ ਵਿੱਚ ਸ਼ਹਾਦਤ ਹਾਸਲ ਕੀਤੀ ਸੀ। ਉਹਨਾਂ ਦਾ ਮਕਬਰਾ ਅੱਜ ਵੀ ਇਸ ਗੇਟ ਦੇ ਕੋਲ ਮੌਜੂਦ ਹੈ। ਕਹਿੰਦੇ ਨੇ ਜਦੋਂ ਜੰਗ ਦੇ ਵਿੱਚ ਉਹਨਾਂ ਦਾ ਸਰ ਕੱਟ ਗਿਆ ਤੇ ਸਰ ਜ਼ਮੀਨ ਤੇ ਗਿਰਨ ਤੋਂ ਬਾਅਦ ਵੀ ਅੱਲਾਹੁ ਅਕਬਰ ਕਹਿੰਦਾ ਰਿਹਾ। ਇਸ ਕਰਕੇ ਲਾਹੌਰ ਵਾਲੇ ਉਹਨਾਂ ਨੂੰ ਜ਼ਕੀ ਸ਼ਹੀਦ ਕਹਿੰਦੇ ਨੇ। ਅੱਜ ਦਾ ਜ਼ਕੀ ਗੇਟ ਉਹਨਾਂ ਦੀ ਯਾਦ ਤੇ ਲਾਹੌਰ ਦੀ ਪੁਰਾਣੀ ਤਹਿਜ਼ੀਬ ਦਾ ਨਿਸ਼ਾਨ ਹੈ। ਅੱਜ ਅਸਲੀ ਗੇਟ ਮੌਜੂਦ ਨਹੀਂ, ਪਰ ਉਹਨਾਂ ਦਾ ਮਕਬਰਾ ਅੱਜ ਵੀ ਇਸ ਇਲਾਕੇ ਵਿੱਚ ਉਹਨਾਂ ਦੀ ਯਾਦ ਜ਼ਿੰਦਾ ਰੱਖਿਆ ਹੋਇਆ ਹੈ।
ਸ਼ੇਰਾਂ ਵਾਲਾ ਗੇਟ। ਲਾਹੌਰ ਸ਼ਹਿਰ ਦੇ 13 ਦਰਵਾਜ਼ੇ ਆਪਣੀ ਆਪਣੀ ਕਹਾਣੀ ਰੱਖਦੇ ਨੇ, ਪਰ ਸ਼ੇਰਾਂ ਵਾਲਾ ਗੇਟ ਦੀ ਕਹਾਣੀ ਸਭ ਤੋਂ ਵੱਖਰੀ ਹੈ। ਇਹ ਦਰਵਾਜ਼ਾ ਮੁਗਲ ਦੌਰ ਦੇ ਵਿੱਚ ਬਣਾਇਆ ਗਿਆ ਸੀ, ਪਰ ਇਸ ਦਾ ਨਾਮ ਮਸ਼ਹੂਰ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ਵਿੱਚ। ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕਿਲੇ ਦੀ ਹਿਫਾਜ਼ਤ ਲਈ ਇਸ ਗੇਟ ਦੇ ਕੋਲ 2 ਸ਼ੇਰ ਰੱਖੇ ਹੋਏ ਸਨ। ਉਹ ਸ਼ੇਰ ਇੱਥੇ ਦੇ ਕਿਲੇ 'ਚ ਗਾਰਡ ਦੀ ਤਰ੍ਹਾਂ ਰੱਖੇ ਜਾਂਦੇ ਸਨ। ਇਸ ਕਰਕੇ ਸ਼ੇਰਾਂ ਵਾਲਾ ਗੇਟ ਦਾ ਅਸਲ ਮਤਲਬ ਹੀ ਯਾਨੀ ਸ਼ੇਰਾਂ ਵਾਲਾ ਦਰਵਾਜ਼ਾ। ਅੱਜ ਗੇਟ ਦੀ ਅਸਲੀ ਸ਼ਕਲ ਤੇ ਵਕਤ ਦੇ ਨਾਲ ਬਦਲ ਚੁੱਕੀ ਹੈ, ਪਰ ਇਸ ਇਲਾਕੇ ਦਾ ਨਾਂ ਅੱਜ ਵੀ ਉਸ ਪੁਰਾਣੀ ਕਹਾਣੀ ਦੇ ਨਾਲ ਜੁੜਿਆ ਹੋਇਆ ਹੈ। ਇਹ ਉਹਨਾਂ ਰਸਤਿਆਂ ਵਿੱਚੋਂ ਇੱਕ ਰਸਤਾ ਹੈ ਜਿੱਥੋਂ ਮਹਾਰਾਜਾ ਰਣਜੀਤ ਸਿੰਘ ਕਿਲੇ ਦੇ ਵਿੱਚ ਆਉਂਦੇ ਜਾਂਦੇ ਸਨ। ਇਹ ਗੇਟ ਸ਼ਾਹੀ ਕਿਲੇ ਦੇ ਨਜ਼ਦੀਕ ਹੈ। ਸ਼ੇਰਾਂ ਵਾਲਾ ਗੇਟ ਦੇ ਅੰਦਰ ਦੀਆਂ ਗਲੀਆਂ ਅੱਜ ਵੀ ਪੁਰਾਣੀ ਤਹਿਜ਼ੀਬ ਨਾਲ ਜੁੜੀਆਂ ਹੋਈਆਂ ਨੇ। ਸ਼ੇਰਾਂ ਵਾਲਾ ਗੇਟ ਸਿਰਫ ਲਾਹੌਰ ਦਾ ਇੱਕ ਪੁਰਾਣਾ ਦਰਵਾਜ਼ਾ ਨਹੀਂ, ਇਹ ਲਾਹੌਰ ਦੀ ਸ਼ਾਨ, ਹਿੰਮਤ ਤੇ ਤਹਿਜ਼ੀਬ ਦਾ ਨਿਸ਼ਾਨ ਹੈ। ਜਿੱਥੇ ਸ਼ੇਰ ਰੱਖੇ ਗਏ ਸਨ, ਉੱਥੇ ਲਾਹੌਰ ਵਾਲਿਆਂ ਦੀ ਦਲੇਰੀ ਅੱਜ ਵੀ ਵਸਦੀ ਹੈ। ਕਸ਼ਮੀਰੀ ਗੇਟ। ਲਾਹੌਰ ਦੇ ਪੁਰਾਣੇ 13 ਦਰਵਾਜ਼ੇ, ਹਰ ਦਰਵਾਜ਼ੇ ਦੀ ਆਪਣੀ ਇੱਕ ਕਹਾਣੀ ਹੈ। ਉਸੇ ਤਰ੍ਹਾਂ ਕਸ਼ਮੀਰੀ ਗੇਟ ਵੀ ਉਹਨਾਂ ਵਿੱਚੋਂ ਇੱਕ ਮਸ਼ਹੂਰ ਦਰਵਾਜ਼ਾ ਹੈ। ਇਹ ਦਰਵਾਜ਼ਾ ਲਾਹੌਰ ਦੇ ਪੁਰਾਣੇ ਸ਼ਹਿਰ ਦੇ ਮਸ਼ਰਕੀ ਹਿੱਸੇ ਵਿੱਚ ਮੌਜੂਦ ਹੈ ਤੇ ਇਸ ਦਾ ਨਾਮ ਕਸ਼ਮੀਰੀ ਗੇਟ ਇਸ ਲਈ ਰੱਖਿਆ ਗਿਆ ਕਿਉਂਕਿ ਇਸੇ ਰਸਤੇ ਤੋਂ ਕਸ਼ਮੀਰ ਦੇ ਇਲਾਕੇ ਨੂੰ ਜਾਣ ਲਈ ਰਾਹ ਨਿਕਲਦੀ ਸੀ। ਮੁਗਲ ਦੌਰ ਵਿੱਚ ਇਹ ਗੇਟ ਲਾਹੌਰ ਦੀ ਦੀਵਾਰ ਦਾ ਅਹਿਮ ਹਿੱਸਾ ਸੀ ਕਿਉਂਕਿ ਇਸੇ ਰਸਤੇ ਲੋਕ ਤੇ ਕਾਫਲੇ ਕਸ਼ਮੀਰ ਦੀ ਤਰਫ ਰਵਾਨਾ ਹੁੰਦੇ ਸਨ। ਇਸ ਕਰਕੇ ਇਸ ਦਾ ਨਾਮ ਹਮੇਸ਼ਾ ਲਾਹੌਰ ਦੀ ਤਿਜਾਰਤ ਤੇ ਟਰੈਵਲ ਹਿਸਟਰੀ ਨਾਲ ਜੁੜਿਆ ਰਿਹਾ ਹੈ। ਅੱਜ ਕਸ਼ਮੀਰੀ ਗੇਟ ਦਾ ਅਸਲ ਸਟਰਕਚਰ ਤੇ ਖ਼ਤਮ ਹੋ ਗਿਆ ਹੈ, ਪਰ ਇਸ ਇਲਾਕੇ ਦਾ ਨਾਮ ਅੱਜ ਵੀ ਉਹਨਾਂ ਪੁਰਾਣੀ ਯਾਦਾਂ ਦਾ ਨਿਸ਼ਾਨ ਹੈ। ਕਸ਼ਮੀਰੀ ਗੇਟ ਲਾਹੌਰ ਦਾ ਪੁਰਾਣਾ ਦਰਵਾਜ਼ਾ ਨਹੀਂ ਹੈ, ਉਸ ਸਫ਼ਰ ਦਾ ਨਿਸ਼ਾਨ ਹੈ ਜਿੱਥੋਂ ਲਾਹੌਰ ਤੇ ਕਸ਼ਮੀਰ ਦਾ ਰਾਹ ਜੁੜਿਆ ਹੋਇਆ ਸੀ। ਜਿੱਥੇ ਕਦੀ ਕਾਫਲੇ ਗੁਜ਼ਰਦੇ ਸਨ, ਉੱਥੇ ਅੱਜ ਲਾਹੌਰ ਦੀ ਤਹਿਜ਼ੀਬ ਦੀ ਆਵਾਜ਼ ਗੂੰਜਦੀ ਹੈ। ਮਸਤੀ ਗੇਟ। ਲਾਹੌਰ ਦੇ ਪੁਰਾਣੇ ਸ਼ਹਿਰ ਦੇ 13 ਦਰਵਾਜ਼ੇ ਹਰ ਇੱਕ ਆਪਣੀ ਪਹਿਚਾਣ ਰੱਖਦਾ ਹੈ। ਮਸਤੀ ਗੇਟ ਉਹ ਦਰਵਾਜ਼ਾ ਹੈ ਜਿੰਦਾ ਸਭ ਤੋਂ ਵੱਡਾ ਰਿਸ਼ਤਾ ਸ਼ਾਹੀ ਕਿਲੇ ਨਾਲ ਹੈ। ਇਹ ਦਰਵਾਜ਼ਾ ਮੁਗਲ ਦੌਰ ਦੇ ਵਿੱਚ ਬਣਿਆ ਤੇ ਕਹਿੰਦੇ ਨੇ ਇਸ ਦਾ ਅਸਲ ਨਾਮ ਮਸਜਿਦੀ ਗੇਟ ਸੀ ਕਿਉਂਕਿ ਇਸ ਦੇ ਕੋਲ ਹੀ ਬਾਦਸ਼ਾਹੀ ਮਸਜਿਦ ਤੇ ਸ਼ਾਹੀ ਕਿਲਾ ਮੌਜੂਦ ਨੇ। ਵਕਤ ਦੇ ਨਾਲ ਮਸਜਿਦੀ ਬਦਲ ਕੇ ਮਸਤੀ ਬਣ ਗਿਆ। ਮਸਤੀ ਗੇਟ ਤੋਂ ਸ਼ਾਹੀ ਕਿਲੇ ਦੀ ਸਿੱਧੀ ਰਾਹ ਜਾਂਦੀ ਸੀ ਤੇ ਰਾਜੇ ਮਹਾਰਾਜੇ ਇਸੇ ਰਸਤੇ ਤੋਂ ਗੁਜ਼ਰਦੇ ਸਨ। ਇਹ ਲਾਹੌਰ ਦੇ ਸਭ ਤੋਂ ਪੁਰਾਣੇ ਤੇ ਸ਼ਾਨਦਾਰ ਇਲਾਕਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਗੇਟ ਦੇ ਅੰਦਰ ਪੁਰਾਣੀ ਇਮਾਰਤਾਂ, ਤੰਗ ਗਲੀਆਂ ਤੇ ਲਾਹੌਰ ਦੀ ਅਸਲੀ ਮਹਿਕ ਅੱਜ ਵੀ ਮਹਿਸੂਸ ਹੁੰਦੀ ਹੈ। ਅੱਜ ਮਸਤੀ ਗੇਟ ਦਾ ਅਸਲ ਦਰਵਾਜ਼ਾ ਤੇ ਮੌਜੂਦ ਨਹੀਂ, ਪਰ ਇਸ ਇਲਾਕੇ ਦਾ ਰੰਗ, ਤਹਿਜ਼ੀਬ ਤੇ ਪੁਰਾਣੀ ਛਾਂ ਅੱਜ ਵੀ ਜ਼ਿੰਦਾ ਹੈ। ਰੋਸ਼ਨਾਈ ਗੇਟ। ਲਾਹੌਰ ਦੇ ਪੁਰਾਣੇ 13 ਦਰਵਾਜ਼ਿਆਂ ਦੇ ਵਿੱਚੋਂ ਸਭ ਤੋਂ ਸ਼ਾਨਦਾਰ ਤੇ ਖੂਬਸੂਰਤ ਮੰਨਿਆ ਜਾਂਦਾ ਹੈ। ਇਹ ਦਰਵਾਜ਼ਾ ਬਾਦਸ਼ਾਹੀ ਮਸਜਿਦ ਤੇ ਸ਼ਾਹੀ ਕਿਲੇ ਦੇ ਦਰਮਿਆਨ ਮੌਜੂਦ ਹੈ ਤੇ ਮੁਗਲ ਦੌਰ ਦੇ ਵਿੱਚ ਇਹ ਦੋਨੋਂ ਜਗ੍ਹਾ ਨੂੰ ਮਿਲਾਉਣ ਦਾ ਰਸਤਾ ਸੀ। ਇਸ ਦਰਵਾਜ਼ੇ ਦਾ ਨਾਂ ਰੋਸ਼ਨਾਈ ਗੇਟ ਇਸ ਕਰਕੇ ਕਹਿੰਦੇ ਨੇ ਕਿ ਰਾਤ ਦੇ ਟਾਈਮ ਇਹ ਦਰਵਾਜ਼ਾ ਚਿਰਾਗਾਂ ਨਾਲ ਰੋਸ਼ਨ ਕੀਤਾ ਜਾਂਦਾ ਸੀ। ਜਦੋਂ ਮੁਗਲ ਬਾਦਸ਼ਾਹ ਤੇ ਮਹਿਮਾਨ ਕਿਲੇ ਵਿੱਚ ਆਉਂਦੇ ਸਨ ਤਾਂ ਇਸ ਰਸਤੇ ਦੀ ਹਰ ਦੀਵਾਰ ਤੇ ਮਸ਼ਾਲਾਂ ਜਲਾਈਆਂ ਜਾਂਦੀਆਂ ਸਨ, ਜਿਸ ਕਰਕੇ ਇਹ ਜਗ੍ਹਾ ਰੋਸ਼ਨਾਈ ਦਰਵਾਜ਼ਾ ਕਹਿਲਾਉਣ ਲੱਗੀ, ਯਾਨੀ ਕਿ ਰੋਸ਼ਨੀ ਵਾਲਾ ਦਰਵਾਜ਼ਾ। ਰੋਸ਼ਨਾਈ ਦਰਵਾਜ਼ਾ ਲਾਹੌਰ ਦੀ ਸ਼ਾਨ ਦਾ ਮਰਕਜ਼ ਸੀ। ਇਸ ਰਸਤੇ ਤੋਂ ਬਾਦਸ਼ਾਹ, ਫੌਜਾਂ ਤੇ ਮਹਿਮਾਨ ਗੁਜ਼ਰਦੇ ਸਨ। ਇਹ ਗੇਟ ਲਾਹੌਰ ਦੇ ਸਭ ਤੋਂ ਖੁੱਲ੍ਹੇ ਤੇ ਵੱਡੇ ਰਸਤਿਆਂ ਵਿੱਚੋਂ ਇੱਕ ਸੀ। ਅੱਜ ਵੀ ਇਹ ਦਰਵਾਜ਼ਾ ਲਾਹੌਰ ਕਿਲੇ ਤੇ ਬਾਦਸ਼ਾਹੀ ਮਸਜਿਦ ਦੇ ਦਰਮਿਆਨ ਸ਼ਾਨੋ ਸ਼ੌਕਤ ਦੇ ਨਾਲ ਖੜਾ ਹੈ। ਰੋਸ਼ਨਾਈ ਦਰਵਾਜ਼ਾ ਇੱਕ ਪੁਰਾਣੀ ਇਮਾਰਤ ਨਹੀਂ, ਇਹ ਲਾਹੌਰ ਦੀ ਤਹਿਜ਼ੀਬ, ਸ਼ਾਨ ਤੇ ਰੋਸ਼ਨ ਤਾਰੀਖ ਦਾ ਜ਼ਿੰਦਾ ਨਿਸ਼ਾਨ ਹੈ। ਜਿੱਥੇ ਕਦੀ ਮਸ਼ਾਲਾਂ ਦੀ ਰੋਸ਼ਨੀ ਚਮਕਦੀ ਸੀ, ਉੱਥੇ ਅੱਜ ਲਾਹੌਰ ਦੀ ਪਹਿਚਾਣ ਤੇ ਫਖਰ ਚਮਕਦਾ ਹੈ। ਰੋਸ਼ਨਾਈ ਦਰਵਾਜ਼ੇ ਦੇ ਇਰਦ ਗਿਰਦ ਰੰਗ ਬਰੰਗੀਆਂ ਉੱਚੀਆਂ ਇਮਾਰਤਾਂ ਲਾਹੌਰ ਦੀ ਪੁਰਾਣੀ ਸ਼ਾਨ ਦਾ ਹਿੱਸਾ ਹੈ। ਇਹ ਇਮਾਰਤਾਂ ਮੁਗਲ ਦੌਰ ਦੀ ਬਾਰੀਕ ਤੇ ਖੂਬਸੂਰਤ ਆਰਟ ਦਾ ਸਬੂਤ ਹੈ।
ਇਹ ਸਨ ਲਾਹੌਰ ਦੇ ਬਾਕੀ 7 ਦਰਵਾਜ਼ੇ। ਪੂਰੇ 13 ਦਰਵਾਜ਼ੇ ਲਾਹੌਰ ਦੇ ਤੁਹਾਨੂੰ ਵਿਖਾਏ ਨੇ। ਲਾਹੌਰ ਦੀ ਦੀਵਾਰ ਦੇ ਨਾਲ ਜਿਹੜੇ ਦਰਵਾਜ਼ੇ ਸਨ 13, ਇਹ ਖਾਲੀ ਰਸਤਾ ਨਹੀਂ ਸੀ, ਇਹ ਲਾਹੌਰ ਦੀ ਰੂਹ, ਲਾਹੌਰ ਦੀ ਪਹਿਚਾਨ ਤੇ ਲਾਹੌਰ ਦੀ ਤਾਰੀਖ ਹੈ। ਉਮੀਦ ਕਰਨਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏਗੀ। ਜੇ ਚੰਗੀ ਲੱਗੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ, ਪਿਆਰਾ ਜਿਹਾ ਸੋਹਣਾ ਜਿਹਾ ਕਮੈਂਟ ਕਿ ਤੁਹਾਨੂੰ ਕਿਹੜਾ ਦਰਵਾਜ਼ਾ ਚੰਗਾ ਲੱਗਾ ਤੇ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਸ਼ੇਅਰ ਵੀ ਕਰ ਦੇਣਾ। ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ, ਨਵੀਂ ਥਾਂ ਦੇ ਉੱਤੇ। ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ। ਰੱਬ ਰੱਖਾ।